ਵਾਹ ਬਈ ਵਾਹ ਬਈ ਵਾਹ ਬਹੁਤ बढ़िया ਬਲੈਦੀਆਂ ਕਮਾਲ ਕਰੀ ਜਾਂਦਾ ਵਧੀਆ ਸੀ ਇੱਕ ਹੋਰ ਆਉਣ ਦਿਓ ਸ਼ੇਰ ਇਦਾਂ ਦਾ ਜਾਵੇ मैं हंजू भी पीते मैं खुशियां हंडाइयां मैं हंजू भी पीते मैं खुशियां हटाइयां वाह मैं हंजू भी पीते मैं खुशियां हंडाइयां ना ਇਹ ਰਸ ਆਏ ਨਾ ਉਹ ਰਸ ਆਈਆਂ ਅਸੀਂ ਜ਼ਖਮ ਖਾਦੇ ਨੇ ਫੁੱਲਾਂ ਦੇ ਕੋਲ ਅਸੀਂ ਜ਼ਖਮ ਖਾਦੇ ਨੇ ਫੁੱਲਾਂ ਦੇ ਕੋਲ ਤੁਸੀਂ ਕੰਡਿਆਂ ਸਿਰ ਐਵੇਂ ਮੜੋ ਨਾ ਬੋਰਾਈਆਂ ਨਾਜ਼ੁਕ ਜੇ ਫੁੱਲਾਂ ਨੇ ਜ਼ਖਮੀ ਜਾ ਕੀਤਾ ਮੈਂ ਸੂਲਾਂ ਰਗੜ ਕੇ ਫੱਟਾਂ ਤੇ ਲਾਈਆਂ ਮੈਂ ਹੰਝੂ ਵੀ ਪੀਤੇ ਮੈਂ ਖੁਸ਼ੀਆਂ ਹੰਡਾਈਆਂ ਨਾ ਇਹ ਰਸ ਆਏ ਨਾ ਉਹ ਰਸ ਆਈਆਂ ਕੀ ਬਾਤ ਕਮਾਲ ਕਰ ਦਿੱਤੀ ਬਹੁਤ ਵਧੀਆ ਜਿਹਦੇ ਇਹ ਸੁਣਨ ਚ ਆਇਆ ਵੀ ਬਲੈਦੀਏ ਤਾਂ ਬਹੁਤ ਖੁਸ਼ ਹੁੰਦੇ ਆ ਜਿੱਦਾਂ ਇਹਨਾਂ ਨੂੰ ਦੇਖ ਕੇ ਲੱਗਦਾ ਜਿੰਨੀ ਸ਼ਾਨੋ ਸ਼ੌਕਤ ਦੇ ਨਾਲ ਰਹਿੰਦੇ ਆ ਕੇ ਪਰ ਜਿੱਦਾਂ ਦੇ ਭਾਜੀ ਨੇ ਅੱਜ ਸ਼ੇਰ ਸੁਣਾਏ ਆ ਮੈਨੂੰ ਲੱਗਦਾ ਵੀ ਇਹ ਤਾਂ ਬਹੁਤ ਜ਼ਿਆਦਾ ਦੁਖੀ ਆ ਬੜੇ ਸੈਡ ਸਾਨੂੰ ਵੀ ਆਏ ਦੁਖੀ ਲੱਗਦੇ ਦੁਖੀ ਲੱਗਦੇ ਆ ਮੈਂ ਕਿਹਾ ਮਾਸਟਰ ਤੈਨੂੰ ਨਹੀਂ ਲੱਗਦਾ ਤੈਨੂੰ ਪਤਾ ਕਿ ਜਾਨਵਰ ਹੈ ਕਹਿੰਦੇ ਅੱਛਾ ਉਹ ਕਹਿੰਦੇ ਜਿੱਥੇ ਜੰਮਦਾ ਨਾ ਉਸ ਤੋਂ ਬਾਅਦ ਬਾਕੀ ਦੁਨੀਆ ਜਿਹੜਾ ਕਿਤੇ ਪਾਸੇ ਸਾਰੀ ਉਮਰ ਖੁੱਲ ਕੇ ਜਿਉਂਦਾ ਤੇ ਜਦੋਂ ਮਰਨ ਦਾ ਮੌਕਾ ਆਉਂਦਾ ਨਾ ਫਿਰ ਵਾਪਸ ਆਪਣੇ ਜਿੱਥੇ ਜੰਮਿਆ ਤਾਂ ਉੱਥੇ ਹੋਦਾ ਤੈਨੂੰ ਨਹੀਂ ਲੱਗਦਾ ਵੀ ਇਹ ਆਪਣਾ ਬਣਾ ਲਿਆ ਆਪਣੀ ਮਿੱਟੀ ਦਾ ਮੋਹ ਖਿੱਚ ਲਿਆਉਂਦਾ ਤਾਂ ਸਾਰਿਆਂ ਨੂੰ ਹੁੰਦਾ ਬਿਲਕੁਲ ਜਿੱਥੇ ਤੁਸੀਂ ਜੰਮੇ ਪਲੇ ਹੋ ਬਚਪਨ ਗੁਜ਼ਾਰਿਆ ਹੋਵੇ ਉਸ ਮਿੱਟੀ ਦਾ ਮੋਹ ਤਾਂ ਆਉਂਦਾ ਹੀ ਬਿਲਕੁਲ ਜਿੱਦਾਂ ਉਹ ਕਹਿੰਦੇ ਹੁੰਦੇ ਤਾਂ ਕਈ ਵਾਰੀ ਬੇਲ ਉੱਗਦੀ ਆ ਉਹ ਕੰਧ ਟੱਪ ਕੇ ਗਵਾਂਢੀਆਂ ਨੂੰ ਚਲੇ ਜਾਂਦੀ ਆ ਪਰ ਜੜ੍ਹਾਂ ਤਾਂ ਉਹਦੀਆਂ ਆਪਣੇ ਵਾਲੇ ਪਾਸੇ ਹੀ ਰਹਿੰਦੀਆਂ ਤੇ ਕਹਿੰਦੇ ਆ ਸੱਜਣਾ ਦੇ ਵਿਹੜੇ ਵਿੱਚੋਂ ਆ ਗਈ ਬੇਲ ਅੰਗੂਰਾਂ ਦੀ ਹਾਂ ਬਿਲਕੁਲ ਜੀ ਇਹ ਵੀ ਅੰਗੂਰਾਂ ਦੇ ਵਾਂਗੂ ਆ ਨਾ ਸਾਲ 'ਚ ਇੱਕ ਗੇੜਾ ਤੇ ਇਹਨਾਂ ਦਾ ਜ਼ਰੂਰ ਲਾ ਜਾਂਦੇ ਆ ਉਹ ਤੂੰ ਜਾਨਵਰ ਦੱਸੀ ਜਾਣਾ ਬਲੈਤੀ ਨੂੰ ਉਹ ਮਾਸਟਰ ਬੂਟੇ ਦੱਸੀ ਜਾਂਦਾ ਉਹ ਕੋਈ ਬੰਦਾ ਵੀ ਕਹਿ ਲੋ ਉਹ ਗੱਲ ਤਾਂ ਵਧੀਆ ਹੁੰਦੇ ਤਾਂ ਬਲੈਦੀਆ ਬੰਦੇ ਹੀ ਆ ਇੱਥੋਂ ਹੀ ਗਏ ਆ ਮੈਂ ਕਿਹਾ ਗੁੱਸਾ ਨਹੀਂ ਉਹਦਾ ਮਾਸਟਰ ਇਹਨੇ ਬਲੈਦੀਏ ਆ ਜਦੋਂ ਉਧਰ ਨਾ ਬਰਫਾਂ ਪੈਂਦੀਆਂ ਸਨੋ ਪੈਂਦੀ ਆ ਜਦੋਂ ਕੰਮ ਨਹੀਂ ਨਾ ਹੁੰਦਾ ਫਿਰ ਗਰਮੀਆਂ ਕੱਟਣ ਜਿਹੜਾ ਤਿਲੀਅਰ ਆਉਂਦੇ ਹੁੰਦੇ ਨਾ ਆਪਣੇ ਤੂਤਾਂ ਦੀਆਂ ਗੋਲਾ ਖਾਣ ਇਹ ਵੀ ਆਪਣੇ ਪੰਜਾਬ 'ਚ ਪੈਂਦੇ ਨਾਲੇ ਗੱਲ ਹੋਰ ਵੀ ਉਹ ਬੁਲਾਦੀਆਂ ਇਹਨਾਂ ਨੇ ਠੇਕਾ ਵੀ ਲੈਣਾ ਹੁੰਦਾ ਨਾ ਆਪਣੇ ਭਰਾਵਾਂ ਤੋਂ ਪਰ ਠੇਕੇ ਵਾਲੀ ਵੀ ਗੱਲ ਸਹੀ ਆ ਕਿ ਠੇਕੇ ਤੇ ਕਹਿਣਾ ਵੀ ਹੁੰਦਾ ਹਾਂਜੀ ਤੇ ਦੂਜੀ ਗੱਲ ਇਹ ਵੀ ਨਾਲ ਬਣਦੀ ਆ ਵੀ ਜੇ ਇਹ ਆਉਂਦੇ ਆ ਜੇ ਇਹ ਨਾ ਆਉਣ ਤਾਂ ਫਿਰ ਭਰਾ ਹੀ ਉਹੀ ਕਬਜ਼ਾ ਕਰ ਲੈਂਦੇ ਆ ਜ਼ਮੀਨਾਂ ਦੇ ਉੱਤੇ ਫਿਰ ਭਰਾ ਜਿਹੜਾ ਆ ਭਰਾ ਦਾ ਬੈਰੀ ਹੋ ਜਾਂਦਾ ਤੇ ਆਪਾਂ ਵੀ ਉਹਦਾ ਹੀ ਪੱਖ ਲਈਦਾ ਜਿਹੜਾ ਇੱਧਰ ਰਹਿੰਦਾ ਆ ਆਪਾਂ ਹੀ ਬਲੈਦੀਆਂ ਦਾ ਫਿਰ ਪੱਖ ਨਹੀਂ ਲੈਂਦੇ ਮਾਸਟਰ ਇਹ ਗੱਲ ਤੇਰੀ ਵੀ ਸਹੀ ਆ ਪਰ ਦੂਜੇ ਪਾਸੇ ਇੱਕ ਭਰਾ ਦੂਜੇ ਭਰਾ ਨੂੰ ਘਰ ਦੀ ਜ਼ਮੀਨ ਗਹਿਣੇ ਰੱਖ ਕੇ ਬਾਹਰ ਪ੍ਰਦੇਸਾਂ 'ਚ ਭੇਜਦਾ ਜੀ ਫਿਰ ਉਹੀ ਤੁਸੀਂ 20 ਸਾਲੀ ਜਦੋਂ ਵਾਪਸ ਆਉਂਦਾ ਤਾਂ ਭਰਾ ਤੋਂ ਠੇਕਾ ਮੰਗਦਾ ਇਹ ਵੀ ਗੱਲ ਜਾਇਜ਼ ਨਹੀਂ ਨਾ ਇਹ ਦੋਨੇ ਪਾਸਿਆਂ ਤੋਂ ਇਹ ਟੁੱਕਦਾ ਆ ਪਰ ਤਾਂ ਇੱਕ ਵਾਰੀ ਇਹ ਵੀ ਆਪਾਂ ਨੂੰ ਸੋਚਣ ਵਾਲੀ ਗੱਲ ਆ ਵੀ ਕਿੰਨਾ ਪਿਆਰ ਹੁੰਦਾ ਭਰਾਵਾਂ ਦਾ ਵੀ ਜਿੱਦਾਂ ਹੁਣ ਤੁਸੀਂ ਗੱਲ ਕੀਤੀ ਕਿ ਆਪਣੀ ਜ਼ਮੀਨ ਗਹਿਣੇ ਰੱਖ ਕੇ ਵੀ ਉਹ ਬੰਦਾ ਜਿਹੜਾ ਬਾਹਰ ਭੇਜਦਾ ਪਰ ਬਾਅਦ ਦੇ ਵਿੱਚ ਪਿਆਰਾਂ ਨੂੰ ਕੀ ਹੋ ਜਾਂਦਾ ਇਹ ਸ਼ਾਇਦ ਗੈਪ ਪੈ ਜਾਂਦਾ ਆ ਵੀ ਇੱਕ ਦੂਜੇ ਨਾਲ ਮਿਲਵਰਤਨ ਘਟ ਜਾਂਦਾ ਬਾਹਰਲਾ ਜਿਹੜਾ ਬੰਦਾ ਆ ਉਹਦੇ ਉੱਤੇ ਜਿੱਦਾਂ ਪੈਸੇ ਦਾ ਰੋਬ ਦਿਖਾਉਣ ਲੱਗ ਜਾਂਦਾ ਉਹ ਅਗਲਾ ਜਿਹੜਾ ਆ ਉਹ ਵੀ ਫਿਰ ਥੋੜੀ ਜਿਹਾ ਲਾਲਚ ਦੇ ਵਿੱਚ ਆ ਜਾਂਦਾ ਮਾਸਟਰ ਮੈਂ ਆਪਣੇ ਪਿੰਡ ਤੂੰ ਵੀ ਦੇਖਿਆ ਵੀ ਜਿਹੜੇ ਤੇ ਬਾਹਰੋਂ ਆਉਂਦੇ ਆ ਪੈਸੇ ਦੇ ਜਾਂਦੇ ਆ ਹਿਸਾਬ ਕਿਤਾਬ ਨਹੀਂ ਪੁੱਛਦੇ ਉਹ ਤਾਂ ਰਹਿੰਦੇ ਠੀਕ ਜਿਹੜੇ ਵੀ ਹਿਸਾਬ ਦਾ ਪੁੱਛਣ ਲੱਗ ਪੈਂਦੇ ਆ ਉਹਨਾਂ ਦਾ ਕੁਝ ਨਹੀਂ ਹਾਲ ਹੁਣ ਤੈਨੂੰ ਪਤਾ ਟੁੱਟਾ ਵਾਲਾ ਆਪਣਾ ਜ਼ਮੀਰ ਹਾਂਜੀ ਜਿਹੜਾ ਸਰਪੰਚ ਸੀ ਤਾਂ ਸਰਪੰਚ ਹੋਈ ਹੁਣ ਉਹਦਾ ਭਰਾ ਆਇਆ ਅੱਛਾ ਵਿਚਾਰਾ ਜ਼ਮੀਨ ਸਾਂਭਦਾ ਰਿਹਾ ਉਹਦਾ ਭਰਾ ਆਇਆ ਜਦੋਂ ਉਹਨੂੰ ਪੁੱਛਿਆ ਠੇਕੇ ਬਾਰੇ ਪੁੱਛਿਆ ਉਹ ਕਹਿੰਦਾ ਵੀ ਵੀਰਿਆ ਓਏ ਰਾਫਲ ਉੱਤੇ ਕੰਧ ਟੰਗੀ ਆ ਹਰੇ ਮੈਂ ਭਗਤੀ ਨਹੀਂ ਠੀਕ ਹੈ ਉਹ ਕਹਿੰਦੇ ਦੂਜੇ ਦਿਨ ਹੀ ਚੜ ਗਿਆ ਅਗਲੇ ਨੂੰ ਆਹ ਬਲੈਦੀਆ ਪਤਾ ਨਹੀਂ ਕਿਤੇ ਚੌਂਕੀ ਮਾਰ ਕੇ ਬੈਠਾ ਨਾ ਮੇਰੀ ਗੱਲ ਸੁਣੋ ਇਹਦੇ ਜੇ ਚ ਕੀ ਗੱਲ ਹੈ ਮੇਰੇ ਬਾਬੂ ਜੀ ਵੀ ਕਹਿੰਦੇ ਹੁੰਦੇ ਸੀ ਕਹਿੰਦੇ ਵੀ ਭਾਈ ਰਿਸ਼ਤੇਦਾਰੀ ਯਾਰੀ ਪੱਕੀ ਪਰ ਪੈਸੇ ਆਪੋ ਆਪਣੇ ਲਾਲਾ ਤੇਰੀ ਤਾਂ ਗੱਲ ਪੈਸੇ ਤੋਂ ਸ਼ੁਰੂ ਹੁੰਦੀ ਆ ਤੇ ਪੈਸੇ ਦੀ ਹੁੰਦੀ ਆ ਬਿਲਕੁਲ ਪਰ ਤਾਇਆ ਨਾਲ ਇਹ ਵੀ ਆ ਕਿ ਕਾਫੀ ਕੱਲ ਦਾ ਬਹੁਤ ਮਿਲਦਾ ਫਿਰਦਾ ਆ ਇਹ ਤੇ ਲਾਲਾ ਕਾਫੀ ਕੱਲ ਪ੍ਰੋਫਿਟ ਹੋਇਆ ਕਹਿੰਦੇ ਲੱਡੂ ਬਹੁਤ ਵਿਕੇ ਆ ਉਹ ਲਾਲਾ ਮੈਨੂੰ ਪਤਾ ਲੱਗਾ ਤੂੰ ਗਲੀਆਂ ਵਿੱਚ ਲੱਡੂ ਵੰਡਦਾ ਫਿਰਦਾ ਸੀ ਤੇਰੇ ਕੋ ਪੋਤਾ ਪਤਾ ਹੋਇਆ ਲੈ ਲੱਡੂ ਵੰਡਣੇ ਵਾਲਾ ਤੁਹਾਨੂੰ ਪਤਾ ਨਹੀਂ ਲੈ ਆਪਣੇ ਸਿੰਧੂ ਜੀ ਆ ਪ੍ਰਧਾਨ ਬਣ ਗਏ ਅੱਛਾ
ਚੱਲ ਮੇਰੇ ਤਾਂ ਇਹ ਛੱਡ ਲੱਡੂ ਪਕਾਤੇ। ਅੱਛਾ ਤੇ ਤਾਇਆ ਕੋਈ ਵੀ ਪ੍ਰਧਾਨ ਬਣੇ, ਲਾਲੇ ਦੇ ਲੱਡੂ ਜਿਹੜੇ ਹਰੇ ਕਹਿ ਲਓ ਕਿ ਇਹਨੂੰ ਪੈਸੇ ਜ਼ਰੂਰ ਮਿਲ ਆਹੋ, ਜਾਂਦੇ ਆ। ਚਾਹੇ ਕਾਲੀ ਬਣੀ ਚਾਹੇ ਬਿਲਕੁਲ। ਕਾਂਗਰਸ ਤੇ ਜਦੋਂ ਕੈਪਟਨ ਦੀ ਸਰਕਾਰ ਬਣੀ ਆ ਉਸ ਵੇਲੇ ਵੀ ਲੱਡੂ ਇਹਨੇ ਬਹੁਤ ਬੀਜੇ ਹਾਂ, ਉਦੋਂ ਹੀ ਵੰਡੇ ਸੀ ਇਹਨੇ। ਬਿਲਕੁਲ। ਤੇ ਹੁਣ ਇਹ ਇਧਰਲੇ ਪਾਸੇ ਹੋ ਗਿਆ, ਬੜੀ ਉਡਾਰੀ ਮਾਰੀ ਆ। ਲੈ ਦੇਖੋ ਹੁਣ, ਲੈ ਤੁਹਾਨੂੰ ਦੱਸਿਆ ਤਾਂ ਹੈ ਵੀ ਸਬਕਾ ਸਾਥ ਸਬਕਾ ਵਿਕਾਸ। ਹੁਣ ਜੋ ਮਰਜ਼ੀ ਹੋਵੇ ਆਪਣੇ ਲੱਡੂ ਵਿਕਣੇ ਚਾਹੀਦੇ ਆ। ਨਾਲੇ ਆ ਮਾਸਟਰ ਗੱਲ ਮੈਨੂੰ ਸਮਝ ਨਹੀਂ ਆਉਂਦੀ। ਮੈਂ ਨਾ ਆਪਣੀ ਸਾਰੀ ਜ਼ਿੰਦਗੀ ਸੁਣਿਆ ਸੀ ਕਿ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ। ਭਈਆ ਗਾਂਧੀ ਦੇ ਪਰਿਵਾਰ ਨੇ ਤਾਂ ਕਮਾਲ ਕਰ ਦਿੱਤੀ। ਆ ਕੈਪਟਨ ਦੇ ਸਿੱਧੂ ਨੂੰ ਇੱਕੋ ਮਿਆਨ ਚ ਪਾ ਦਿੱਤਾ ਈ। ਦੇਖੋ ਮਿਆਨਾ ਫੇਰ ਵੀ ਤਾਂ ਇਦਾਂ ਕਿ ਪੈਣੀਆਂ ਤਾਂ ਹੈ ਨਹੀਂ, ਪਰ ਕੈਪਟਨ ਅਮਰਿੰਦਰ ਸਿੰਘ ਅਜੇ ਵੀ ਤੰਗ ਆ, ਖੁਸ਼ ਨਹੀਂ ਹੈਗਾ ਦਿਲੋਂ। ਇਸ ਵਾਰ ਹੀ ਸੁਣਿਆ ਕਿਉਂਕਿ ਸੋਨੀਆ ਗਾਂਧੀ ਤੱਕ ਪਕੜ ਬਹੁਤ ਸੀ। ਇਸ ਵਾਰ ਤਾਂ ਕਹਿੰਦੇ ਆ ਵੀ ਪ੍ਰਿਯੰਕਾ ਗਾਂਧੀ ਆਪਣਾ ਜਿੱਦਾਂ ਕਹਿ ਲਓ ਵੀ ਰੋਬ ਦਿਖਾ ਰਹੀ ਆ, ਤੇ ਨਵਜੋਤ ਸਿੱਧੂ ਨੇ ਉਹ ਪੂਰੀ ਤਰ੍ਹਾਂ ਵਰਤਿਆ ਆ। ਪਰ ਹੁਣ ਆਉਣ ਵਾਲੇ ਦਿਨਾਂ ਵਿੱਚ ਦੇਖਦੇ ਆ ਵੀ ਪੰਜਾਬ ਦਾ ਵੀ ਕੋਈ ਭਲਾ ਹੁੰਦਾ ਆ ਨਵਜੋਤ ਸਿੱਧੂ ਦੇ ਆਉਣ ਦੇ ਨਾਲ। ਮਾਸਟਰ ਗਲਤੀ ਆ, ਮੈਨੂੰ ਸਮਝ ਨਹੀਂ ਪੈਂਦੀ ਕਈ ਵਾਰੀ। ਸਿੱਧੂ ਹਰ ਹਲਕੇ ਵਿੱਚ ਬੜਾ ਹੀ ਕਹਿੰਦੇ ਹੁੰਦੇ ਆ ਵੀ ਲੋਕ ਬੜਾ ਪਸੰਦ ਕਰਦੇ ਇਹਨੂੰ, ਲੋਕਪ੍ਰਿਯ ਭਲੇਦੀਆ ਮੌਕਾ ਸਾਹਮਣੇ ਮੈਨੂੰ ਬੜਾ ਲੋਕਪ੍ਰਿਯ। ਪਰ ਯਾਰ ਜਦੋਂ ਵੀ ਇਹਨੂੰ ਦੇਖਿਆ ਇਹ ਹਮੇਸ਼ਾ ਆਪਣੀ ਪਾਰਟੀ ਦੀ ਨਿੰਦਿਆ ਕਰਦਾ ਤਾਂ ਵਿਰੋਧੀ ਉਹਨਾਂ ਕੁਛ ਨਹੀਂ ਕਹਿੰਦਾ ਹੈ। ਹਾਂ, ਅਸਲ ਹੁਣ ਵਿੱਚ ਮੈਨੂੰ ਇਹ ਦੱਸ ਵੀ ਕੈਪਟਨ ਨਾਲ ਇਹਦੀ ਬਣ ਜੂ। ਹਾਂ ਤਾਇਆ ਇਹੀ ਆ ਕਿ ਇਹ ਬੰਦਾ ਕਿਸੇ ਦੇ ਅੰਡਰ ਨਹੀਂ ਕੰਮ ਕਰ ਸਕਦਾ। ਪਰ ਨਵਜੋਤ ਸਿੰਘ ਸਿੱਧੂ ਦਾ ਰਾਹ ਇੰਨਾ ਆਸਾਨ ਨਹੀਂ। ਇਸ ਵਾਰੀ ਸੁਣਿਆ ਵੀ ਸੋਨੀਆ ਗਾਂਧੀ ਤੱਕ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਬਹੁਤ ਚੱਲਦੀ ਸੀ, ਰਾਹੁਲ ਗਾਂਧੀ ਵੀ ਕਿਤੇ ਨਾ ਕਿਤੇ ਇਹਦੇ ੜਿੱਕੇ ਆ ਜਾਂਦਾ ਸੀ, ਪਰ ਐਤਕੀ ਚੱਲੀ ਆ ਪ੍ਰਿਯੰਕਾ ਗਾਂਧੀ ਦੀ। ਹੁਣ ਤੁਸੀਂ ਇੱਥੋਂ ਦੇਖੋ ਕਿ ਜਿਹੜੇ ਲੋਕ ਸਭਾ ਦੇ ਜਿੰਨੇ ਐਮਪੀ ਆ ਸਾਰੇ ਜਿਹੜੇ ਆ ਉਹ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਦੇ ਵਿੱਚ ਆ। ਰਾਜ ਸਭਾ ਦੇ ਇੱਕ ਦੁੱਲੋ ਨੂੰ ਛੱਡ ਕੇ ਤੇ ਇੱਕ ਜਾਂ ਦੋ ਹੋਰ ਬੰਦਿਆਂ ਨੂੰ ਛੱਡ ਕੇ ਬਾਕੀ ਸਾਰੇ ਕੈਪਟਨ ਅਮਰਿੰਦਰ ਦੇ ਹੱਕ ਦੇ ਵਿੱਚ ਭੁਗਤਦੇ ਆ। ਐਮਐਲਏ ਸਾਰਿਆਂ ਦੇ ਵਿੱਚੋਂ ਸਿਰਫ 10 ਬੰਦਿਆਂ ਨੇ ਚਿੱਠੀ ਕਹਿੰਦੇ ਲਿਖੀ ਆ। ਉਹ 10 ਬੰਦਿਆਂ ਨੇ ਵੀ ਇਹ ਕਿਹਾ ਕਿ ਬਈ ਕੈਪਟਨ ਅਮਰਿੰਦਰ ਸਿੰਘ ਦੇ ਵੀ ਸ਼ਿਕਵੇ ਦੂਰ ਕੀਤੇ ਜਾਣ। ਪਰ ਹੁਣ ਦੇਖਣ ਵਾਲੀ ਗੱਲ ਆ ਕਿ ਜਦੋਂ ਨਵਜੋਤ ਸਿੰਘ ਸਿੱਧੂ ਦੇ ਨਾਲ ਇੰਨੇ ਘੱਟ ਬੰਦੇ ਆ, ਉਹਨੂੰ ਪੰਜਾਬ ਦਾ ਪ੍ਰਧਾਨ ਬਣਾਤਾ, ਇਹ ਸਾਰੇ ਲੀਡਰਾਂ ਨੂੰ ਲੈ ਕੇ ਨਾਲ ਚੱਲ ਵੀ ਪਾਉਂਦਾ ਆ ਜਾਂ ਨਹੀਂ, ਇਹ ਹੁਣ ਦੇਖਣ ਵਾਲੀ ਗੱਲ ਆ। ਲੈ ਮੈਨੂੰ ਤਾਂ ਲੱਗਦਾ ਜਿਹੜੇ ਹਿਸਾਬ ਨਾਲ ਇਹ ਮਿਆਨ ਚ ਤਲਵਾਰਾਂ ਪਾਈ ਜਾਂਦੇ ਕਿਤੇ ਮਿਆਨ ਹੀ ਨਾ ਮਾਰ ਜੀ। ਉਹ ਮਿਆਨ ਦੀ ਸ਼ਬਦ ਤੂੰ ਲਾ ਲਾ। ਉਹ ਆਮ ਆਦਮੀ ਪਾਰਟੀ ਦੇ ਸਾਡੀ ਪੱਕੀ ਹੁੰਦੀ ਸੀ। ਉਹ ਜਿਹੜੇ ਸਾਡਾ ਧਰਮਵੀਰ ਗਾਂਧੀ ਹਲੇ ਵੀ ਪੱਕਾ ਆ, ਪੱਕਾ ਤੇ ਨਸ਼ਾ ਹੈ। ਉਹ ਗੱਲ ਸੁਣ ਮਰਿਆ, ਆਂਦਾ ਧਰਮਵੀਰ ਗਾਂਧੀ ਤੇਰਾ ਕਹਿੰਦਾ ਪੱਕਾ ਬਈ। ਉਹ ਤਾਇਆ ਇੱਕੋ ਦਾ ਬੰਦਾ ਜਿਹੜਾ ਸਾਡੀ ਖਰਾਕ ਦਾ ਗਿਆ ਰੱਖਦਾ ਤੇ ਤੇ ਇਹ ਵੀ ਗੱਲ ਵੈਸੇ ਸਹੀ ਆ। ਧਰਮਵੀਰ ਗਾਂਧੀ ਪਰ ਪੰਜਾਬੀਆਂ ਦਾ ਵੀ ਤਾਇਆ ਪਤਾ ਨਹੀਂ ਲੱਗਦਾ ਕਿ ਇਹ ਉਦਾਂ ਤਾਂ ਕਹਿੰਦੇ ਰਹਿੰਦੇ ਆ ਵੀ ਸਾਨੂੰ ਇਮਾਨਦਾਰ ਚਾਹੀਦਾ ਬੰਦਾ ਜਿਹੜਾ ਨਿਰਪੱਖ ਹੋਵੇ, ਬਹੁਤ ਵਧੀਆ ਕੰਮ ਕੀਤਾ ਹੋਵੇ। ਹੁਣ ਜੇ ਦੇਖਿਆ ਜਾਵੇ ਤੇ ਧਰਮਵੀਰ ਗਾਂਧੀ ਜਿੰਨਾ ਕੰਮ ਤੇ ਨਹੀਂ ਕੀਤਾ ਹੋਣਾ। ਜਿਸ ਬੰਦੇ ਨੇ ਆ ਕੁਦਰਤੀ ਨਸ਼ਿਆਂ ਦੀ ਗੱਲ ਕੀਤੀ, ਉਹਨੇ ਕਿਹਾ ਵੀ ਕੁਦਰਤੀ ਨਸ਼ੇ ਜਿਹੜੇ ਨਹੀਂ ਛੱਡ ਸਕਦੇ, ਵੀ ਚਿੱਟੇ ਨਾਲੋਂ ਤਾਂ ਚੰਗਾ ਹੀ ਆ। ਭਾਵੇਂ ਇਹਦੇ ਉੱਤੇ ਮਤਭੇਦ ਹੋ ਸਕਦੇ ਆ, ਇਹਦੀਆਂ ਦੋ ਰਾਵਾਂ ਹੋ ਸਕਦੀਆਂ, ਪਰ ਅਮਲੀ ਦਾ ਤਾਂ ਵੈਸੇ ਲੀਡਰ ਉਹੀ ਆ। ਹਾਂ ਡੋਡੇ ਉਹਨਾਂ ਨੇ ਕਿਹਾ, ਇਸ ਕਰਕੇ ਅਮਲੀ ਦਾ ਸ਼ਾਇਦ ਕਹਿਣਾ ਉਹ ਉਧਰ ਹੀ ਤਾਈ ਸਾਡੀ ਪੂਰੀ ਫੌਜ ਨਾਲ ਹੈ। ਜਿਹੜੀ ਮਰਜ਼ੀ ਪਾਰਟੀ ਚ ਚੱਲ ਜਾਵੇ ਅਸੀਂ ਨਾਲ ਆ ਉਹਦੇ ਦਿਨ ਦਸਾਂ। ਤੇ ਫਿਰ ਸਿੱਧੂ ਦੇ ਨਾਲ ਟੋਕਰੀਆਂ ਨੂੰ ਚੁੱਕੀ ਫਿਰਦੇ ਆਉਣੀਆਂ। ਉਹ ਮੌਕੇ ਵਾਲੇ ਨੂੰ ਵੀ ਸਾਂਭਣ ਆਇਆ ਤਾਂ ਮੈਂ ਵੀ ਜਾਣਾ ਕਿਉਂਕਿ ਬੈਂਕ ਵਿੱਚ ਥੋੜਾ ਕੰਮ ਹੈ, ਤੁਹਾਨੂੰ ਪਤਾ ਬੈਂਕ ਦੇ ਵਿੱਚ ਜਾਣਾ ਪੈਂਦਾ। ਉਹ ਤੈਨੂੰ ਬੁਲਾਉਂਦੀ ਤਾਂ ਜਾਣਾ ਹੀ ਪੈਣਾ, ਪੈਂਕ ਚ ਪੌਂਡ ਰੱਖਣੇ ਹੋਣੇ ਆ। ਪਰ ਮੈਨੇਜਰ ਹੀ ਨਹੀਂ ਮਿਲਦਾ। ਮੈਂ ਜੋ ਚਾਹ ਪਾਣੀ ਪਿਲਾ ਦਿਆ ਕਰ ਉਹਨੂੰ। ਪਰ ਤੂੰ ਇਦਾਂ ਕਹਿੰਦਾ ਕਿ ਸ਼ੇਰ ਨਹੀਂ ਸੁਣਾਇਆ ਯਾਰ, ਜਾਂ ਤੋਂ ਪਹਿਲਾਂ ਇੱਕ ਸ਼ੇਰ ਯਾਦ ਆਇਆ ਕਿ ਅੱਗ ਲੱਗੀ ਵੇਖ ਕੇ ਘਰ ਮੇਰੇ ਕੁਝ ਲੋਕ ਬਸੰਤਰ ਦੱਸਦੇ ਸੀ। ਵਾਹ, ਕਿਸੇ ਦੇ ਘਰ ਅੱਗ ਲੱਗੀ ਹੋਵੇ ਨਾ, ਕਹਿੰਦੇ ਇਹਦੇ ਘਰ ਬਸੰਤਰ ਦੇਵਤਾ ਆਇਆ। ਅੱਗ ਲੱਗੀ ਵੇਖ ਕੇ ਘਰ ਮੇਰੇ ਕੁਝ ਲੋਕ ਬਸੰਤਰ ਦੱਸਦੇ ਨੇ। ਸਾਡੀ ਹੁੰਦੀ ਵੇਖ ਨਿਲਾਮੀ ਨੂੰ ਬੁੱਲ ਚਿੱਥ ਚਿੱਥ ਕਰਕੇ ਹੱਸਦੇ ਸੀ ਵੀ ਦੁਸ਼ਮਣ ਤੇ ਆਖਰ ਦੁਸ਼ਮਣ ਏ, ਦੁਸ਼ਮਣ ਤੇ ਆਖਰ ਦੁਸ਼ਮਣ ਏ, ਤੇ ਦੁੱਖ ਇਹੋ ਹੀ ਮਾਰ ਮਕਾਉਂਦਾ ਏ ਸਾਨੂੰ ਲੁੱਟਣ ਵਾਲੇ ਲੋਕਾਂ ਵਿੱਚ। ਨਾ ਸੱਜਣਾ ਤੇਰਾ ਵੀ ਬੱਲੇ ਬੱਲੇ ਬੁਲਾਉਂਦੀਆਂ ਬਹੁਤ ਵਧੀਆ। ਮੈਂ ਜਾਣਾ ਕਿਉਂਕਿ ਬੈਂਕ ਮੈਨੇਜਰ ਨੂੰ ਮਿਲਣਾ। ਚਲੋ ਬੱਲੇ ਠੀਕ ਬੱਲੇ ਬੁਲਾਉਂਦੀਆਂ। ਨੂੰ ਮਿਲਣ ਚੱਲਾਂ ਤੂੰ ਮੈਂ ਕੋਈ ਨਾ ਮੇਰੇ ਕੋਲ ਜਮਾ ਕਰਾ ਦਿਓ, ਪੈਸਿਆਂ ਦਾ ਕੀ ਹੈ। ਤੇਰੇ ਕੋਲ ਜਮਾ ਕਰਾਵਾਂਗੇ। ਭਾਈ ਇਹਨੂੰ ਬੁਲਾਉਂਦੀਆਂ ਨੇ ਪੌਂਡ ਰੱਖਣੇ
ਰੱਖਣੇ ਬੈਂਕ ਦੇ ਵਿੱਚ ਉਹ ਦੱਸਾਂ ਮੈਂ। ਹਾਂ ਵੈਸੇ ਇਹ ਠੀਕ ਆ, ਪਰ ਜਾਂਦੇ ਜਾਂਦੇ ਜਿਹੜਾ ਸ਼ੇਰ ਸੁਣਾਇਆ ਤੁਹਾਡੇ ਸ਼ਾਇਦ ਸਮਝ ਆਇਆ ਕਿ ਨਹੀਂ ਆਇਆ? ਮੈਨੂੰ ਤਾਂ ਇਦਾਂ ਲੱਗਦਾ ਆ ਵੀ ਸਾਰੇ ਆਪਣਿਆਂ ਦੇ ਉੱਤੇ ਤਵਾ ਲਾ ਗਿਆ। ਸਾਨੂੰ ਵੀ ਕਹਿ ਗਿਆ ਸੱਜਣ। ਉਹ ਜਾਂਦੀ ਉੱਤੇ ਲੱਗੀ ਜਾਂਦੀ ਸੀ, ਜੇ ਬਚਾਉਣ ਨੂੰ ਟਾਈਮ ਲੱਗ ਗਿਆ ਤਾਂ ਵੀ ਕੋਈ ਗੱਲ ਨਹੀਂ। ਹਾਂ ਚਲੋ ਇਹ ਵੀ ਠੀਕ ਆ। ਫਿਰ ਤਾਂ ਬੰਦਾ ਨਹੀਂ ਮਾਸਟਰ ਮਾਰਾ, ਚਲੋ ਇੰਗਲੈਂਡ ਤੋਂ ਆਇਆ ਪਰ ਫਿਰ ਵੀ ਕੀ ਆ, ਹੈਗਾ ਤਾਂ ਬੰਦਾ ਹੀ। ਤਾਇਆ ਚਲੋ ਬਲੈਤੀਆ ਦਾ ਤੁਸੀਂ ਤੋੜ ਦਿੱਤਾ। ਚਲੋ ਹੁਣ ਆਪਾਂ ਕਿਸਾਨ ਮੋਰਚੇ ਦੀ ਵੀ ਗੱਲ ਕਰ ਲਈਏ। 8-9 ਮਹੀਨੇ ਹੋ ਗਏ ਆ ਤੇ ਕੱਲ ਤੂੰ ਵੀ ਉੱਥੇ ਚੰਡੀਗੜ੍ਹ ਜਾ ਕੇ ਆਇਆ, ਕਹਿੰਦੇ 48 ਸੈਕਟਰ ਦੇ ਵਿੱਚ ਬੜਾ ਵੱਡਾ ਅੰਦੋਲਨ ਤੁਸੀਂ ਕੀਤਾ ਤੇ ਮੇਅਰ ਚੰਡੀਗੜ੍ਹ ਵਾਲੇ ਦਾ ਬੜਾ ਵਿਰੋਧ ਕੀਤਾ ਤੇ ਇਹ ਵੀ ਸੁਣਨੇ ਚ ਆਇਆ ਵੀ ਪੁਲਿਸ ਨੇ ਬੜੀ ਡਾਂਗ ਭਰਾਈ ਆ। ਭਾਈ ਪੁਲਿਸ ਨੇ ਬੜਾ ਤਸਤੰਦ ਕੀਤਾ, ਬੜੇ ਬਜ਼ੁਰਗ ਮੁੰਡੇ ਕੁੱਟੇ, ਆਪਾਂ ਤਾਂ ਬਈ ਬਚ ਕੇ ਆ ਗਏ। ਆਇਆ ਚੂੰ ਚਾ ਤੂੰ ਵੀ ਕਰੀ ਇਹਨਾਂ ਦਿਨ ਦੱਸਾਂ ਮੈਂ, ਹੱਥ ਤੇਰੇ ਤੇ ਵੀ ਹੋਲਾ ਹੋਇਆ ਲੱਗਦਾ। ਤਾਈਓ ਕੱਲ ਮੇਰੀ ਕਾਹ ਤੋਂ ਜੰਡੂ ਵਾਂਗ ਲੈ ਕੇ ਗਈ ਸੀ। ਉਹ ਲਾਲਾ ਉਹ ਸ਼ਰਮ ਕਰਿਆ ਕਰ, ਤੇਰੇ ਨਾਲ ਸਾਡੀ ਇੰਨੇ ਚਿਰ ਦੀ ਚੱਲਦੀ ਆ ਤੇ ਤੂੰ ਜਿਹੜੀ ਵੀ ਗੱਲ ਇੰਨੇ ਨੂੰ ਦੱਸਣਾ ਪੈਣਾ ਰੌਲਾ ਪਾ ਕੇ ਹੈ। ਇਹ ਚੱਲ ਕੋਈ ਨਹੀਂ, ਸਾਰੇ ਆਪਣੇ ਬੰਦੇ ਐ। ਆਪਣੇ ਬੰਦੇ ਹੈਗੇ ਆ, 20 ਗੱਲਾਂ ਹੁੰਦੀਆਂ ਕਰਦੇ ਪਰਦੇ ਵੀ ਰੱਖੀ ਦੇ ਹੁੰਦੇ ਆ, ਟੀਚਰ ਨਹੀਂ ਤੇ ਤੋਂ ਲੈਂਦੇ ਰਹਿਣਾ। ਪਰ ਤਾਇਆ ਇੱਥੇ ਸੋਚਣ ਵਾਲੀ ਗੱਲ ਆ ਵੀ ਆਪਾਂ ਨੂੰ ਭਾਰਤ ਦੇ ਸੰਵਿਧਾਨ ਨੇ ਕਿਹਾ ਵੀ ਤੂੰ ਵਿਰੋਧ ਬੰਦਾ ਹਰ ਕਰ ਸਕਦਾ, ਜਿਹਨੂੰ ਗੱਲ ਕੋਈ ਢੁਕਵੀਂ ਨਹੀਂ ਲੱਗਦੀ ਕਾਨੂੰਨਾਂ ਵਿੱਚ ਸੁਧਾਰ ਮੰਗ ਲੈਂਦਾ। ਕਿ ਜਦੋਂ ਲੋਕ ਜਿਹੜੇ ਜਾਂਦੇ ਆ ਕਿਸਾਨ 8-9 ਮਹੀਨੇ ਹੋ ਗਏ ਆ, ਜੇ ਉਹ ਮੰਗ ਰੱਖਦੇ ਆ ਤਾਂ ਸਰਕਾਰ ਸੁਣਦੀ ਕਾਹਤੇ ਨਹੀਂ, ਉੱਪਰੋਂ ਡਾਂਗਾ ਭਰਾਉਂਦੀ ਆ ਤੇ ਡਾਂਗਾ ਭਰਾਉਣ ਵਾਲੇ ਵੀ ਸਾਡੇ ਹੀ ਬੰਦੇ ਆ। ਸਾਡੇ ਹੀ ਆ। ਹੁਣ ਮੈਨੂੰ ਇਹ ਗੱਲ ਦੱਸ ਮਾਸਟਰ, ਮੰਨਿਆ ਮੇਰੇ ਵਰਗੇ ਜਾਂ ਮੇਰੇ ਤੋਂ 10-20 ਸਾਲ ਛੋਟੇ ਮੁੰਡੇ ਉੱਥੇ ਜਾ ਕੇ ਮਜ਼ਾਰਾ ਕਰਦੇ ਆ, ਉਹਨੂੰ ਪੁਲਿਸ ਕੁੱਟਦੀ ਮਾਰਦੀ ਆ, ਜੇਲ੍ਹਾਂ 'ਚ ਜਾਂਦੀ ਆ। ਯਾਰ ਇਹਨੂੰ ਸ਼ਾਨੀ ਕੋਈ ਨਹੀਂ, 12-12 ਸਾਲ ਦੇ ਨਿਆਣਿਆਂ ਨੂੰ ਫੜ ਕੇ ਜੇਲ੍ਹਾਂ 'ਚ ਰੱਖੀ ਜਾਂਦੀ ਆ। ਮਾਰਾ ਸਾਲਟ ਆਇਆ ਹੋਰ ਕੀ ਆ, ਮੁੰਡਾ ਨਹੀਂ ਦੇਖਿਆ ਛੋੜਾ ਜਿਹਾ, ਉਹਨੂੰ ਜੇਲ੍ਹ 'ਚ ਕੇ ਮਾਰਿਆ ਅਗਲੇ ਨੇ। ਕਿਹੜਾ ਤਾਇਆ ਮੁੰਡਾ? ਉੱਥੇ ਅੰਦੋਲਨ ਦੇ ਵਿੱਚ ਤੂੰ ਤਾਂ ਮੈਂ ਟੋਟੇ ਹੀ ਧਿਆਨ ਰੱਖਿਆ ਕਰ, ਤੈਨੂੰ ਨਹੀਂ ਪਤਾ ਦੁਨੀਆਦਾਰੀ ਕੀ ਆ। ਇਹ ਵੀ ਦੱਸੋ ਤਾਂ ਨਹੀਂ ਕਿ ਉਹਦੇ ਵਿੱਚ ਤਾਇਆ ਇਦਾਂ ਹੋਈ ਕਿ 12 ਸਾਲ ਦਾ ਇੱਕ ਬੱਚਾ ਸੀ ਜਿਹੜਾ ਕਿ ਆਪਣੇ ਮਾਪਿਆਂ ਦੇ ਨਾਲ ਉੱਥੇ ਚਲੇ ਗਿਆ ਪ੍ਰੋਟੈਸਟ ਦੇ ਵਿੱਚ, ਅੰਦੋਲਨ ਦੇ ਵਿੱਚ। ਅੱਛਾ। ਤੇ ਜਦੋਂ ਵਾਇਰਲ ਹੋ ਗਈ ਕਿਉਂਕਿ ਇੱਕ ਬੱਚੇ ਨੂੰ ਤੁਸੀਂ ਗ੍ਰਿਫਤਾਰ ਕਰਦੇ ਆ ਇਦਾਂ ਦੇ ਮਾਮਲੇ ਦੇ ਵਿੱਚ, ਤੇ ਇਹ ਬੜਾ ਸ਼ਰਮ ਵਾਲੀ ਗੱਲ ਆ। ਜਦੋਂ ਮੀਡੀਆ ਦੇ ਵਿੱਚ ਖਬਰ ਚੱਲੀ ਆ ਤੇ ਪੁਲਿਸ ਦਾ ਇਹ ਕਹਿਣਾ ਆ ਕਿ ਅਸਲ ਦੇ ਵਿੱਚ ਅਸੀਂ ਗ੍ਰਿਫਤਾਰ ਨਹੀਂ ਸੀ ਕੀਤਾ, ਵੀ ਉਹ ਆਪਣੇ ਆਪ ਜਦੋਂ ਉਹਦੇ ਮਾਪਿਆਂ ਨੂੰ ਗ੍ਰਿਫਤਾਰ ਕੀਤਾ ਤੇ ਉਹ ਆਪਣੇ ਆਪ ਹੀ ਵਿੱਚ ਚਲੇ ਗਿਆ। ਪਰ ਕਿਸੇ ਵੀ ਤਰੀਕੇ ਨਾਲ ਇਹ ਕਹਿਣ ਦੇ ਨਾਲ ਪੁਲਿਸ ਜਿਹੜੀ ਆ ਬਚ ਨਹੀਂ ਸਕਦੀ। ਨਾ ਜੀ ਬਿਲਕੁਲ ਨਹੀਂ। ਤੇ 20 ਤੋਂ ਉੱਤੇ ਜਿਹੜੇ ਬੰਦੇ ਆ ਉਹਨਾਂ ਦੇ ਉੱਤੇ ਕੇਸ ਵੀ ਦਰਜ ਕੀਤਾ, ਭਾਵੇਂ ਕਿ ਬਾਅਦ ਦੇ ਵਿੱਚ ਜ਼ਮਾਨਤਾਂ ਹੋ ਗਈਆਂ। ਪਰ ਤੁਸੀਂ ਇਹ ਦੇਖੋ ਕਿ ਸਰਕਾਰ ਕਿਸ ਤਰੀਕੇ ਦੇ ਨਾਲ ਜ਼ੁਲਮ ਕਰਦੀ ਆ, ਪਰ ਜਿਹੜਾ ਉਹ ਮੁੰਡੇ ਦੇ ਬਹਾਦਰੀ ਦਿਖਾਈ ਆ ਉਹ ਨਾਲੇ ਰੂਹ ਬੜੀ ਖੁਸ਼ ਹੋਈ। ਨਹੀਂ ਮਾਸਟਰ ਤੇ ਮੈਂ ਗੱਲ ਦੱਸਾਂ, ਅਸੀਂ ਪੜ੍ਹਦੇ ਹੁੰਦੇ ਕਿਤਾਬਾਂ 'ਚ ਕਰਤਾਰ ਸਿੰਘ ਸਰਾਭਾ ਜੀ, ਅਸੀਂ ਪੜ੍ਹਦੇ ਹੁੰਦੇ ਕਿਤਾਬਾਂ ਦੇ ਵਿੱਚ ਸਰਦਾਰ ਭਗਤ ਸਿੰਘ, ਚੰਦਰ ਸ਼ੇਖਰ ਯਾਰ ਜਦੋਂ ਮੈਂ ਮੁੰਡੇ ਵੱਲ ਵੇਖਿਆ ਨਾ, ਸੌ ਰੱਬ ਦੀ ਮੈਨੂੰ ਤਾਂ ਲੱਗਾ ਕਰਤਾਰ ਸਿੰਘ ਸਰਾਭਾ ਨੇ, ਭਗਤ ਸਿੰਘ ਨੇ, ਚੰਦਰ ਸ਼ੇਖਰ ਨੇ, ਆਜ਼ਾਦ ਨੇ ਮੁੜ ਕੇ ਜਨਮ ਲੈ ਲਿਆ। ਬਿਲਕੁਲ। ਖਾਸ ਤੌਰ ਤੇ ਤਾਂ ਮੁੰਡੇ ਦੇ ਚਿਹਰੇ ਤੇ ਜਲਾਲ, ਭੋਰਾ ਡਰ ਨਹੀਂ ਨਾ। ਹੁਣ ਇਹ ਜਿਹੜੀ ਗਵਰਨਮੈਂਟ ਆ ਬਚ ਨਹੀਂ ਸਕਦੀ। ਪੰਜਾਬ ਵਿੱਚ ਇਨਕਲਾਬ ਜ਼ਰੂਰ ਆਊਗਾ ਔਰ ਪੰਜਾਬ ਦੇ ਹਿੰਦੁਸਤਾਨ ਦੇ ਕਿਸਾਨ ਜ਼ਰੂਰ ਜਿੱਤਣਗੇ। ਤੇ ਤਾਇਆ 2017 ਤੱਕ ਆਪਾਂ ਚਲੇ ਜਾਈਏ, ਉਦੋਂ ਪਹਿਲਾਂ ਜਦੋਂ ਅਕਾਲੀ ਦਾਸਾ ਰਹੇ ਆ ਉਦੋਂ ਤਾਂ ਇਦਾਂ ਦਾ ਮਾਹੌਲ ਇੱਕ ਸਿਰਜ ਦਿੱਤਾ ਵੀ ਪੰਜਾਬ ਦੀ ਜਿੰਨੀ ਯੂਥ ਆ ਉਹ ਸਾਰੇ ਸ਼ਾਇਦ ਅਮਲੀ ਹੋ ਗਏ, ਸਾਰੇ ਚਿੱਟਾ ਪੀਣ ਲੱਗ ਗਏ, ਕੋਈ ਨਾ ਕੋਈ ਨਸ਼ਾ ਕਰਨ ਲੱਗ ਗਏ। ਵੈਸੇ ਅਮਲੀਆ ਤੈਨੂੰ ਨਹੀਂ ਕਹਿੰਦਾ, ਚਿੱਟੇ ਦੀ ਗੱਲ ਆਪਾਂ ਕਰਦੇ ਆ। ਤੇ ਉਹਦੇ ਵਿੱਚ ਇਦਾਂ ਲੱਗਦਾ ਸੀ ਵੀ ਪੰਜਾਬ ਦਾ ਬੇੜਾ ਹੀ ਡੁੱਬ ਗਿਆ, ਨਸ਼ਈ ਹੋਇਆ ਪਿਆ। ਹਰ ਕੋਈ ਬਿਆਨ ਵੀ ਇਦਾਂ ਦੇ ਸੀ ਤੇ ਮੁੱਦਾ ਵੀ ਉਸ ਵੇਲੇ ਕੈਪਟਨ ਸਰਕਾਰ ਨਸ਼ੇ ਦੇ ਮੁੱਦੇ ਤੇ ਆਈ। ਪਰ ਜਦੋਂ ਦਾ ਕਿਸਾਨ ਮੋਰਚਾ ਆਇਆ, ਜਿੱਦਾਂ ਯੂਥ ਨੇ, ਨੌਜਵਾਨ ਵਰਗ ਨੇ ਇਹਨੂੰ ਹਿਲਾ ਦਿੱਤਾ, ਨੌਜਵਾਨ ਵਰਗ ਗਿਆ, ਉਹ ਤੋਂ ਲੱਗਦਾ ਆ ਵੀ ਸਾਡਾ ਜਿਹੜਾ ਭਵਿੱਖ ਆ ਉਹ ਸੁਰੱਖਿਅਤ ਆ। ਬਿਲਕੁਲ। ਸਾਡਾ ਅੱਜ ਦਾ ਪੰਜਾਬੀ ਜੋ ਯੂਥ ਆ ਨਾ, ਉਹ ਅੱਜ ਵੀ ਉਸੇ ਤਰ੍ਹਾਂ ਦਾ ਆ। ਅੱਜ ਵੀ ਪੰਜਾਬ ਲਈ ਸੋਚਦਾ, ਉਹ ਹਿੰਦੁਸਤਾਨ ਲਈ ਸੋਚਦਾ। ਬੇਸ਼ੱਕ ਸਾਨੂੰ ਹਿੰਦੁਸਤਾਨ ਦੀ ਗਵਰਨਮੈਂਟ ਉਹ ਕਦੀ ਕਹਿੰਦੇ ਅੱਤਵਾਦੀਏ ਆ, ਕਦੀ ਕਹਿੰਦੇ ਖਾਲਿਸਤਾਨੀਏ ਆ। ਓਏ ਅਸੀਂ ਤਾਂ ਹਿੰਦੁਸਤਾਨੀ ਆ ਦਿਲ ਤੋਂ, ਪੰਜਾਬੀ ਆ ਪਰ ਹਿੰਦੁਸਤਾਨੀ ਆ। ਹਮੇਸ਼ਾ ਹਿੰਦੁਸਤਾਨ ਲਈ ਸੋਚਿਆ ਤਾਂ ਹਿੰਦੁਸਤਾਨ ਲਈ ਕੁਰਬਾਨੀਆਂ ਦਿੱਤੀਆਂ। ਇਹ ਬੇਸ਼ੱਕ ਸਾਡੇ ਜਿੰਨੇ ਮਰਜ਼ੀ ਲਸਣ ਆ ਦੇਣ। ਪਰ ਦੂਜੇ ਪਾਸੇ ਇਹ ਵੀ ਆਪਾਂ ਨੂੰ ਮੰਨਣਾ ਪੈਣਾ ਵੀ ਸਾਡੀ ਜਿਹੜੀ ਯੂਥ ਇਦਾਂ ਦਾ ਵੀ ਹੈਗਾ ਜਿਹੜਾ ਕਿ ਅਜੇ ਵੀ ਹੋਰ ਪੱਖਾਂ ਦੇ ਵਿੱਚ ਉਲਝਿਆ ਹੋਇਆ ਆ। ਤੁਸੀਂ ਦੇਖ ਲਓ ਵੀ ਇੱਕ ਗਾਇਕ ਤੇ ਇੱਕ ਪੱਤਰਕਾਰ ਦੀ ਭੇੜ ਕਰਾ ਦਿੱਤੀ। ਉਹਦੇ ਵਿੱਚ ਵੀ ਜਦੋਂ ਲੱਗਦਾ ਵੀ ਯੂਥ ਜਿਹੜਾ ਆ ਇੱਕਦਮ ਹੀ ਭੜਕ ਜਾਂਦਾ,
ਯੂਥ ਕੰਮ ਕਰਨ ਵਾਲਾ ਆ, ਪਰ ਉਹਨੂੰ ਇੱਕ ਗਾਈਡਲਾਈਨ ਚਾਹੀਦੀ ਆ, ਸੇਧ ਦਿਸ਼ਾ ਦੇਣ ਚਾਹੀਦੀ ਵਾਲਾ ਕੋਈ ਬੰਦਾ ਸਿਆਣਾ ਚਾਹੀਦਾ। ਹਾਂ, ਸੇਧ ਦੇਣ ਵਾਲਾ ਆ, ਪਰ ਸੇਧ ਦੇਣ ਵਾਲੇ ਜਿਹੜੇ ਅਜੇ ਸਾਡੇ ਕੋਲ ਨਲਾਇਕ ਆ ਥੋੜੇ ਜਿਹੇ, ਤੇ ਬਾਕੀ ਵੈਸੇ ਹੁਣ ਲੱਗਦਾ ਆ ਵੀ ਥੋੜਾ ਜਿਹਾ ਸਹੀ ਆ ਕੰਮ। ਅੱਛਾ ਉਹ ਪਿਆਰਾ ਥੋੜਾ ਮੁੰਡਾ ਨਹੀਂ ਆ ਰਿਹਾ, ਉਹੀ ਆ ਤਾਇਆ। ਮੈਨੂੰ ਵੀ ਉਹੀ ਦਰਾਜ ਲੱਗਦਾ, ਉਹੀ ਲੱਗਦਾ। ਇਹ ਵੀ ਜਵਾਨ ਹੈ। ਮਾਸਟਰ ਆਪਦਾ ਮੈਨੂੰ ਰਿਆਇਤ ਤਾਂ ਗੱਲ ਨਹੀਂ ਕਰਦੇ, ਪਿਆਰਾ ਸੋਨ ਵਿਚਾਰਿਆਂ ਬੜਾ ਧੋਖਾ ਆ। ਦੇਖ ਲਾ ਅਮਰੀਆ, ਤੈਨੂੰ ਤਾਂ ਯਾਦ ਹੋਣਾ, ਹਾਂ ਮੈਨੂੰ ਪਤਾ ਤਾਂ ਹੁਣ ਆਪਣੀ ਕੁੜੀ ਵਿਆਹੀ ਮਾਸਟਰ ਕੈਨੇਡਾ, 30-40 ਲੱਖ ਰੁਪਈਆ ਵਿਆਹ ਤੇ ਲਾਇਆ। ਉਹ ਮੁੰਡਾ ਆਇਆ 1 ਮਹੀਨਾ ਕੁੜੀ ਨਾਲ ਰਿਹਾ, ਕੈਨੇਡਾ ਚਲ ਗਿਆ ਹਨੀਮੂਨ ਮਨਾ ਕੇ। 6 ਸਾਲ ਹੋ ਗਏ, ਕੁੜੀ ਦੇ ਗਾਂ ਕੁਚੜ ਕੁੜੀ ਆ, ਉਹ ਮੁੜ ਕੇ ਅੱਜ ਨਹੀਂ ਆਇਆ। ਪਰ ਤਾਇਆ ਇਹਦੇ ਵਿੱਚ ਇਹ ਵੀ ਸੋਚਣਾ ਚਾਹੀਦਾ ਵੀ ਪਿਆਰਾ ਸਿੰਘ ਨੂੰ ਵੀ ਇੰਨਾ ਖਰਚ ਕਰਨ ਦੀ ਕੀ ਲੋੜ ਸੀ, ਸਿਰਫ ਕੈਨੇਡਾ ਦੇ ਮੂੰਹ ਨੂੰ। ਉਹ ਤੈਨੂੰ ਦੱਸਾਂ ਮਾਸਟਰਾ, ਅੱਧੀਆਂ ਚੱਕ ਆਪੇ ਫਾਹਾ ਲੈਂਦੇ ਆ, ਤੈਨੂੰ ਦੱਸਾਂ ਮੈਂ। ਆਹੋ ਉਹ ਹਰ ਇੱਕ ਬੰਦਾ ਅਮਲੀਆ ਸੋਚਦਾ ਕਿ ਸਾਡਾ ਧੀ ਪੁੱਤ ਬਾਹਰ ਚਲੇ ਜਾਊਗਾ, ਕੱਲ ਨੂੰ ਸਾਨੂੰ ਮੰਗਾ ਲੂਗਾ ਤੇ ਸਾਰੇ ਦੁੱਖ ਸੁੱਖ ਤੋਂ ਸੁਖੀ ਹੋ ਜਾਣਗੇ। ਪਰ ਹੁਣ ਇਹ ਥੋੜ੍ਹਾ ਪਤਾ ਹੁੰਦਾ ਵੀ ਬੰਦੇ ਨੇ ਹੇਰਾਫੇਰੀ ਕਰ ਦੇਣੀ ਹੈ। ਉਹ ਤਾਂ ਸੋਚਣ ਨਾਲ ਨਹੀਂ ਕੁਝ ਹੁੰਦਾ, ਅੱਜ ਕੱਲ ਦੀ ਦੁਨੀਆ ਬੜੀ ਕਪੱਤੀ ਆ, ਤੈਨੂੰ ਦੱਸਾਂ ਮੈਂ। ਫਿਰ ਇਹਨਾਂ ਇਹ ਨਹੀਂ ਹੋਇਆ। ਹੁਣ ਤੈਨੂੰ ਪਤਾ ਹੀ ਆ ਮੁੰਡੇ ਦਾ ਮੁੰਡਾ ਉਹਦਾ, ਹੁਣ ਇਹਦੇ ਬਾਰੇ ਤੈਨੂੰ ਪਤਾ ਹੀ ਆ ਰਾਜ ਬਾਰੇ। ਇਹ ਵੀ ਇਹਨਾਂ ਕੈਨੇਡਾ ਨੇ ਰਿਸ਼ਤਾ 2 ਸਾਲ ਪਹਿਲਾਂ ਕੀਤਾ, ਆਹੋ ਕੀਤਾ ਨੌ ਦੇ 30-40 ਲੱਖ ਰੁਪਈਆ ਲਾਇਆ, ਉਹਨੂੰ ਬਾਹਰ ਪੜ੍ਹਨ ਭੇਜਿਆ। ਪਹਿਲਾਂ ਤਾਂ ਕਹਿੰਦੇ 5-6 ਮਹੀਨੇ ਫੋਨ ਆਉਂਦੇ ਰਹੇ ਆ, ਹੁਣ ਕਹਿੰਦੇ ਸਾਲ ਹੋ ਗਿਆ ਮੁੜ ਕੇ ਫੋਨ ਨਹੀਂ ਕੀਤਾ। ਹੁਣ ਮੈਨੂੰ ਪਤਾ ਲੱਗਾ ਸਰਪੰਚ ਨੂੰ ਨਾਲ ਲਾ ਕੇ ਪਿਆਰਾ ਤੋਂ ਸ਼ਹਿਰ ਗਿਆ ਸੀ, ਉਹ ਤਾਂ ਮੁਕੱਦਮਾ ਕਰਨ, ਕੁੜੀ ਕਹਿੰਦੇ ਡਿਵੋਰਸ ਮੰਗਦੀ ਆ ਹੁਣ। ਦੱਸ ਚਲੋ 2-3 ਖੱਤੇ ਆ, ਉਹ ਵੀ ਵੇਚ ਬੈਠਾ, ਬਾਕੀ ਲਾਲੇ ਨੂੰ ਤਾਂ ਸਾਰਾ ਹੀ ਪਤਾ। ਹਾਂ ਭਾਈ ਖਰਚਾ ਤਾਂ ਬਹੁਤ ਕੀਤਾ ਸੀ ਲੈ, ਪਰ ਹੁਣ ਖਰਚਾ ਤਾਂ ਕਰਨਾ ਹੀ ਹੋਇਆ ਲੈ, ਬੰਦੇ ਨੇ ਸ਼ੌਂਕ ਨਹੀਂ ਪੂਰੇ ਕਰਨੇ, ਇੱਕੋ ਇੱਕ ਤਾਂ ਬੰਦੇ ਨੇ ਵਿਆਹ ਕਰਨਾ ਹੁੰਦਾ ਲੈ, ਖਰਚ ਨੂੰ ਕੀ ਹੈ। ਲਾਲਾ ਉਹ ਕੋਈ ਤੂੰ ਵੀ ਸੋਚਿਆ ਕਰ, ਪੈਸੇ ਦਾ ਲਾਲਚ ਇੰਨਾ ਨਾ ਕਰਿਆ ਕਰ, ਪੈਸੇ ਦੇ ਦੇ ਕੇ ਉਹਨਾਂ ਨੂੰ ਆਪਣੀ ਜੇਬ ਤੋਂ ਵੱਧ ਖਰਚ ਕਰਵਾਉਣਾ ਤੂੰ। ਓਏ ਹੀ ਏਦਾਂ ਦੇ ਲੋਕ ਆ ਜਿਹੜੇ ਪੰਪ ਦਿੰਦੇ ਆ, ਤੈਨੂੰ ਦੱਸਾਂ ਤੁਸੀਂ ਮੈਂ। ਇੱਥੋਂ ਅੰਦਾਜ਼ਾ ਲਾਓ ਵੀ ਪਿੰਡ ਦੇ ਵਿੱਚ ਜਦੋਂ ਦੀਵਾਲੀ ਆਉਂਦੀ ਆ, ਸਾਰੇ ਲੋਕ ਪਟਾਕੇ ਵਜਾਉਂਦੇ ਆ, ਇਹਦੀ ਦੁਕਾਨ ਤੋਂ ਲੈਂਦੇ ਆ। ਇਹ ਤੁਸੀਂ ਪੁੱਛ ਲਓ ਇਹਨੂੰ, ਇੱਕ ਹੁਣ ਗੱਲ ਪਟਾਕਾ ਨਹੀਂ ਚਲਾਉਂਦਾ, ਹੁਣ- ਉਸ ਦਿਨ ਵੀ ਬਿਜ਼ਨਸ ਕਰਦਾ। ਹੁਣ ਸਿੱਧੂ ਪੰਜਾਬ ਕਾਂਗਰਸ ਦਾ ਪ੍ਰੈਜ਼ੀਡੈਂਟ ਬਣਿਆ, ਹਾਂਜੀ। ਲੱਡੂ ਫੇਰੇ ਵਿਕੇ। ਫੇਰ ਇਹਦੇ ਵੇਖੇ ਜੇ ਇਹਦਾ ਕੰਮ ਆਮ ਪਾਰਟੀ ਦਾ ਬੰਦਾ ਹਾਂਜੀ। ਲੱਡੂ ਫੇਰੇ ਵਿਕਦੇ, ਪੰਜਾਬੀ ਚ ਨਹੀਂ ਕਹਿੰਦੇ ਹੁੰਦੇ, ਇਹਦੇ ਹੱਥ ਦੋ ਹੀ ਹੱਥੀ ਲੱਡੂ ਆ। ਦੋ ਹੀ ਹੱਥੀ ਲੱਡੂ ਦੇਖੋ ਬਿਲਕੁਲ। ਦੇਖੋ ਜੀ, ਪਟਾਕੇ ਦਾ ਮੈਂ ਤਾਂ ਨੀ ਚਲਾਉਂਦਾ, ਪ੍ਰਦੂਸ਼ਣ ਬਹੁਤ ਹੁੰਦਾ ਹੈ, ਮੈਂ ਨਹੀਂ ਪਟਾਕੇ ਚਲਾਉਂਦਾ, ਨਹੀਂ ਤਾਂ ਲੈ ਪਟਾਕੇ ਚਲਾਉਣ ਨੂੰ ਕੀ ਹੈ। ਇਹਨੇ ਤੇਰਾ ਸਤਿ ਸ੍ਰੀ ਅਕਾਲ। ਸਾਸੀ ਅਬਰਾਜ ਸਿਆ, ਕੀ ਹਾਲ ਆ ਭਾਈ? ਕਿੱਦਾਂ, ਕੀ ਹਾਲ ਚਾਲ ਆ? ਬਹੁਤ ਵਧੀਆ ਜੀ, ਤੁਸੀਂ ਦੱਸੋ ਜੀ। ਉਹ ਤੇਰਾ ਬਾਪੂ ਪਿਆਰਾ ਸੋ ਕਿੱਦਾਂ, ਠੀਕ ਆ? ਵਧੀਆ ਨੇ ਜੀ ਸਾਰਾ ਕੁਝ। ਚਲੋ ਬਹੁਤ ਵਧੀਆ। ਕੈਨੇਡਾ ਆਇਆ, ਕਿੱਦਾਂ ਤੇਰਾ ਹਾਲ? ਵਧੀਆ ਅਮਲੀਆ, ਤੂੰ ਦੱਸ ਤੇਰਾ ਕਿਵੇਂ ਆ? ਆ ਮੇਰਾ ਠੀਕ ਹੈ, ਤੇਰੀ ਕਿੱਦਾਂ ਕਾਟੋ ਹੈ ਫੁੱਲਾਂ ਤੇ? ਇਹਦੀ ਤਾਂ ਫੁੱਲਾਂ ਦੀ ਰਹਿਣੀ ਹੈ। ਆ ਦੇਖ ਲੈ, ਮੈਨੂੰ ਲੱਗਦਾ ਨਵਾਂ ਪ੍ਰੋ ਮੈਕਸ ਲਿਆ 12। ਤੇਰਾ ਬੜਾ ਪੜੂ ਲਿਆ, ਜਿਹੜਾ ਮਰਜੀ ਆਉਂਦਾ, ਡਾਲਰ ਦੇਖਦੇ ਆ ਡਾਲਰ। ਹਾਂ ਭਾਈ, ਡਾਲਰ ਤਾਂ ਡਿੱਗਣੀ ਹੈ ਹੁਣ, ਕੈਨੇਡਾ ਨਾਲ ਸਿੱਧੀ ਪਿੱਠ ਲੱਗਦੀ ਹੈ, ਭਾਵੇਂ ਰੋਜ਼ ਆਈਫੋਨ ਮੰਗਾ ਲੈ। ਇਹ ਕੈਨੇਡਾ ਵਾਲਾ ਹੈ। ਆ ਬਈ, ਐਦਾਂ ਨਹੀਂ ਆਉਂਦੇ ਆਈਫੋਨ ਉਥੋਂ। ਉਹ ਗੱਲ ਸੁਣੋ, ਕਾਕਾ ਕਦੀ ਦੂਜੇ ਦੀ ਗੱਲ ਵੀ ਸੁਣਦੀ ਹੁੰਦੀ ਆ, ਇਹਦਾ ਟੀਚਰ ਨਹੀਂ ਕਰੀ ਜਾਂਦੀਆਂ। ਚੱਲ ਪੁੱਤ ਕੋਈ ਗੱਲ ਨਹੀਂ, ਫਿਕਰ ਨਾ ਕਰ, ਮੈਨੂੰ ਪਤਾ ਲੱਗਾ ਸਾਰੀ ਗੱਲ ਦਾ, ਹੌਸਲਾ ਰੱਖੀਦਾ ਹੁੰਦਾ। ਤਾਂ ਇਹ ਬੜਾ ਟਾਈਮ ਹੋ ਗਿਆ ਹੁਣ, ਤਾਂ ਕਿੰਨਾ ਕੁ ਟਾਈਮ ਹੌਸਲਾ ਰੱਖੀਏ? 2 ਸਾਲ ਹੋ ਗਏ ਨੇ। ਮੈਂ ਕਹਿੰਦਾ ਫੋਨ ਆ ਲੋਕ ਆ ਦੇਖ ਲਓ, ਤੁਹਾਡੇ ਸਾਹਮਣੇ ਹੀ ਛੇੜਾ ਮਾਰਦੇ ਨੇ। ਮੈਂ ਤਾਂ ਉਹਦਾ ਫੋਨ ਕਰੂਗੀ, ਹੁਣ ਮੈਸੇਜ ਤੱਕ ਵੀ ਰਿਪਲਾਈ ਨਹੀਂ ਆ ਰਿਹਾ ਜੀ। ਮੈਂ ਤੰਗ ਹੋਇਆ ਪਿਆ ਆ। ਉਹਦਾ ਤੇਰੇ ਬਾਪੂ ਨੇ ਵੀ ਗਲਤੀ ਕੀਤੀ, ਜੇ ਤੂੰ ਇਹ ਕਮਰਾ ਪੜ ਜਾਂਦਾ ਤਾਂ ਕਿਸੇ ਹੋਰ ਉੱਤੇ ਤੈਨੂੰ ਭਰੋਸਾ ਨਾ ਕਰਨਾ ਪੈਂਦਾ। ਆਇਲਟ ਕਰਕੇ ਆਪ ਪਾਸ ਕਰਕੇ ਆਪ ਬਾਹਰ ਜਾਂਦਾ, ਫਿਰ ਬੜੀ ਨਹੀਂ ਸੀ ਹੋਣੀ। ਹੁਣ ਤੇਰੇ ਬਾਪੂ ਨੇ ਤੇਰੇ ਉੱਤੇ ਇੰਨਾ ਖਰਚ ਕੀਤਾ, ਹੁਣ ਤੇਰੇ ਘਰ ਨੂੰ ਬਾਹਰ ਭੇਜਿਆ, ਉਹ ਤੈਨੂੰ ਫੋਨ ਨਹੀਂ ਕਰਦੀ ਹੁਣ। ਤਾਂ ਇਹ ਪੜ੍ਹੇ ਲਿਖੇ ਹੁੰਦੇ ਤਾਂ ਇਹਨਾਂ ਚੱਕਰਾਂ 'ਚ ਪੈਂਦੇ ਕਿਉਂ? ਪ੍ਰੋਬਲਮ ਤਾਂ ਸਾਰੀ ਇੱਥੇ ਹੀ ਹੈ, ਜੇ ਅਸੀਂ ਪੜ੍ਹੇ ਨਹੀਂ ਹੈਗੇ। ਪਰ ਸ਼ੇਰਾ, ਜਿੰਨਾ ਤੂੰ ਖਰਚ ਕੀਤਾ ਉਹੀ ਖਰਚ ਤੇ ਕੋਈ ਬਿਜ਼ਨਸ ਵਗੈਰਾ ਖੋਲ ਲੈਂਦਾ ਤਾਂ ਤੈਨੂੰ ਅੱਜ ਇਹ ਦਿਨ ਦੇਖਣੇ ਪੈਂਦੇ। ਹਾਂ, ਇਹ ਸਾਡੇ ਵਿੱਚ ਇਹ ਵੀ ਹੈਗਾ ਕਿ ਅਸੀਂ ਬਾਹਰ ਨੂੰ ਦੇਖਦੇ ਹਾਂ ਬਹੁਤ ਜ਼ਿਆਦਾ, ਪਰ ਇਹ ਤਾਇਆ ਕੱਲਾ ਇਹਦਾ ਲਵੀ ਦਾ ਹੀ ਕੰਮ ਨਹੀਂ ਹੈਗਾ। ਪੰਜਾਬ ਦੇ ਵਿੱਚ ਹਰ ਪਿੰਡ ਦੀ ਕਹਾਣੀ ਇਹ ਬਣ ਚੁੱਕੀ ਹੈ। ਚਾਹੇ ਕੁੜੀਆਂ ਦੀ ਗੱਲ ਭਾਵੇਂ ਪ੍ਰਚਾਰੀ ਜਾ ਰਹੀ ਆ, ਮੁੰਡੇ ਵੀ ਇਸ ਗੱਲੋਂ ਘੱਟ ਨਹੀਂ। ਤੁਸੀਂ ਪਹਿਲਾਂ ਵੀ ਦੇਖ ਲਓ ਵੀ NRI ਜਿਹੜੇ ਜਾਂਦੇ ਰਹੇ ਆ ਇੱਧਰ, ਕੁੜੀਆਂ ਇੱਦਾਂ ਛੱਡ ਕੇ ਜਾਂਦੇ ਰਹੇ ਆ, ਬੱਚੇ ਵੀ ਹੋ ਗਏ, ਕਈ ਤਾਂ ਵਿਚਾਰੀਆਂ ਇੱਦਾਂ ਹੀ ਗੁਜ਼ਰ ਗਈਆਂ ਪਿੱਛੇ।
ਇਹ ਸਾਨੂੰ ਇਸ ਕੰਮ ਦੇ ਉੱਤੇ ਠੱਲ ਪਾਉਣੀ ਪੈਣੀ ਆ। ਤੇ ਜਿਹੜੇ ਮੁੰਡੇ ਆ ਤੇ ਕੁੜੀਆਂ ਆ ਇਹਨਾਂ ਦੇ ਨਾਲ ਇੱਕ ਤਾਂ ਇਹ ਵੀ ਤੁਸੀਂ ਦੇਖ ਲਓ ਕਿ ਵਿਆਹ ਦਾ ਕਿੱਡਾ ਵੱਡਾ ਸਨਮਾਨ ਸੀ, ਹੁਣ ਤਾਂ ਕੋਈ ਏਡਾ ਸਨਮਾਨ ਹੀ ਨਹੀਂ ਰਿਹਾ ਪਹਿਲਾਂ ਵਾਲਾ। ਪਰ ਮਾਸਟਰ ਜੀ ਮੈਂ ਵਿਆਹ ਨਾ ਸੱਚੇ ਮਨ ਤੋਂ ਕੀਤਾ ਸੀ, ਮੈਂ ਕੋਈ ਝੂਠ ਨਹੀਂ ਕੀਤਾ ਸੀ। ਮੈਂ ਉਹਦੇ ਕੁੜੀ ਨਾਲ ਪਿਆਰ ਕਰਦਾ ਤੇ ਹੁਣ ਵੀ ਕਰਦਾ ਆ, ਭਾਵੇਂ ਉਹ ਮੈਨੂੰ ਮੈਸੇਜ ਦਾ ਰਿਪਲਾਈ ਕਰਦੀ ਹੈ, ਮੈਨੂੰ ਕਾਲ ਨਹੀਂ ਕਰਦੀ, ਪਰ ਮੈਂ ਪਿਆਰ ਕਰਦਾ। ਪਰ ਪਤਾ ਨਹੀਂ ਕਹਿੰਦੇ ਕੈਨੇਡਾ ਦਾ ਪਾਣੀ ਵੱਖਰਾ ਆ, ਬੰਦਾ ਬਦਲ ਜਾਂਦਾ। ਲੈ ਭਾਈ ਪਿਆਰ ਤਾਂ ਕਰਨਾ ਹੀ ਹੋਇਆ, ਉਧਰ ਦਾ $1 ਇੱਧਰ ਦੇ 55 ਰੁਪਏ ਬਣ ਜਾਂਦੇ ਆ। ਤੇਰੀ ਹੈਗਾ ਬਈ ਜੀ ਫੜ ਕੇ ਬਹਿਣਾ, ਤੈਨੂੰ ਪੈਸਿਆਂ ਤੋਂ ਬਿਨਾ ਹੋਰ ਕੋਈ ਸੁਝਦਾ ਹੀ ਨਹੀਂ। ਹਾਂ ਪਰ ਇਹ ਕਿਸੇ ਸਾਨੂੰ ਦੀਆਂ ਭਾਵਨਾ ਨੂੰ ਸਮਝ ਕਰ ਲਾ। ਹਾਂ, ਭਾਵਨਾ ਸਮਝਣੀਆਂ ਪੈਣੀਆਂ। ਕਿਹਦੇ ਘਰੇ ਦੂਜੀ ਪੈ ਜਾਣੀ ਆ। ਹਾਂ ਕਿਉਂਕਿ ਦੇਖੋ ਬਹੁਤ ਸਾਰੇ ਜਿਹੜੇ ਬੱਚੇ ਆ ਖੁਦਕੁਸ਼ੀਆਂ ਕਰਦੇ ਆ, ਉਹ ਕਾਰਨ ਇਹੀ ਆ ਕਿ ਅਸੀਂ ਇਦਾਂ ਹੀ ਟੀਚਰਾਂ ਕਰਦੇ ਆ। ਉਹ ਟੀਚਰਾਂ ਤੋਂ ਬਾਅਦ ਜਿਹੜੇ ਬੱਚੇ ਆ ਉਹ ਸੀਰੀਅਸ ਹੋ ਜਾਂਦੇ ਆ। ਹੁਣ ਇਹ ਮੁੰਡਾ ਆ ਦੇਖੋ ਕਿੰਨੀ ਟੈਨਸ਼ਨ ਦੇ ਵਿੱਚ ਲੱਗਦਾ ਆ, ਆਪਾਂ ਨੂੰ ਤੇ ਹੱਲ ਕੱਢਣਾ ਪੈਣਾ ਉਹਦੇ ਵਿੱਚ। ਉਹ ਕੁੜੀ ਤੱਕ ਵੀ ਉਹ ਕੀ ਚਾਹੁੰਦੀ ਆ, ਇੱਧਰ ਹੁਣ ਇਹਦਾ ਕੋਈ ਪੱਖ ਨਹੀਂ ਦੱਸ ਰਿਹਾ ਵੀ ਉਹ ਕੁੜੀ ਦੇ ਨਾਲ ਕੋਈ ਇਦਾਂ ਦਾ ਹੋਵੇ ਕਮਿਊਨੀਕੇਸ਼ਨ, ਆਪਾਂ ਨੂੰ ਪਤਾ ਲੱਗੇ ਤੇ ਇਹਦਾ ਹੱਲ ਜ਼ਰੂਰ ਕੱਢਣਾ ਚਾਹੀਦਾ ਤੇ ਸਰਕਾਰਾਂ ਨੂੰ ਵੀ ਇਸ ਪਾਸੇ ਦੇਖਣਾ ਚਾਹੀਦਾ। ਮਾਸਟਰਾਂ ਇਹ ਗੱਲ ਕੱਲੀ ਕੁੜੀ ਦੀ ਨਹੀਂ ਨਾ ਇਹ ਮੁੰਡੇ ਦੀ ਆ, ਇਹ ਗੱਲ ਸਹੀ ਗਲਤ ਦੀ ਆ। ਅੱਜ ਕੱਲ ਪਹਿਲੇ ਕੀ ਗੱਲ ਹੁੰਦੀ ਸੀ, ਜਿਹੜਾ ਵਿਆਹ ਹੁੰਦਾ ਸੀ ਉਹ ਪਿਆਰ ਦੇ ਬੇਸ ਹੁੰਦਾ ਸੀ। ਆ ਹੁਣ ਵਪਾਰ ਰੱਖ ਲਿਆ ਇਹਨਾਂ ਨੇ, ਤੈਨੂੰ ਦੱਸਾਂ। ਹੁਣ ਚੱਲ ਗੁੱਸਾ ਨਾ ਕਰੀ ਭਾਈ, ਹੁਣ ਇਹ ਵੀ ਕੁੜੀ ਨਾਲ ਵਿਆਹ ਕਰਦੇ ਨੇ, ਇਹ ਵੀ ਸ਼ਰਤਾਂ ਰੱਖਦੇ ਨੇ ਪਹਿਲਾਂ ਵਿਆਹ ਤੋਂ, ਤਾਂ ਹੀ ਵਿਆਹ ਕਰਦੇ ਨੇ। ਤਾਇਆ ਜੀ ਮਤਲਬ ਜੇ ਅਸੀਂ ਆਪਾਂ ਪੈਸੇ ਲਾ ਰਹੇ ਆ ਤਾਂ ਆਪਾਂ ਕੁਝ ਤਾਂ ਆਪਾਂ ਕਹਾਂਗੇ। ਜੇ ਹੁਣ ਮੈਂ 30-40 ਲੱਖ ਰੁਪਇਆ ਲਾਇਆ ਕੁੜੀ ਦੇ ਉੱਪਰ, ਤਾਂ ਅਸੀਂ ਵੀ ਚਾਹਾਂਗੇ ਕੈਨੇਡਾ ਦੇਖੀਏ, ਕਿਉਂ ਨਹੀਂ ਚਾਹਾਂਗੇ ਜੀ? ਲੈ ਫਿਰ ਇਹ ਤਾਂ ਸੌਦਾ ਹੋਇਆ ਨਾ, ਖਰਾ ਸੌਦਾ। ਨਹੀਂ ਪਰ ਇਹਦੇ ਵਿੱਚ ਸੌਦੇ ਵਾਲੀ ਵੀ ਆਪਾਂ ਦੇਖ ਲਈਏ, ਪਹਿਲਾਂ ਵੀ ਜਦੋਂ ਅਸੀਂ ਮੁੰਡਾ ਕੁੜੀ ਅਰੇਂਜ ਮੈਰਿਜ ਦੀ ਆਪਾਂ ਗੱਲ ਕਰ ਲਈਏ, ਮੁੰਡੇ ਕੁੜੀ ਜੇ ਦੇਖਦੇ ਹੀ ਆ, ਉਹਦੇ ਵਿੱਚ ਵੀ ਤਾਂ ਅਸੀਂ ਲਾ ਕੇ ਦੇ ਸੌਦੇ ਸੀ। ਉਹ ਦੱਸਦੇ ਸੀ ਕਿੰਨਾ ਦਾਜ ਦੋਗੇ, ਮੁੰਡੇ ਦੇ ਕੋਲ ਕਿੰਨੀ ਜ਼ਮੀਨ ਆ, ਇਹ ਵੀ ਤਾਂ ਇੱਕ ਜੇ ਕਹੀਏ ਜਿਵੇਂ ਸੌਦਾ ਹੀ ਸੀ ਮਾਸਟਰ। ਮੈਂ ਤੇ ਦੇਖਿਆ ਅਸੀਂ ਵਿਆਹ ਵੀ ਨਾ ਅੱਜ ਕੱਲ ਇੱਕ ਬਿਜ਼ਨਸ ਬਣਾ ਲਿਆ, ਤੇ ਬਿਜ਼ਨਸ ਵਿੱਚ ਘਾਟੇ ਵਾਧੇ ਫਿਰ ਹੁੰਦੇ ਰਹਿੰਦੇ ਨੇ ਜੀ। ਬਿਲਕੁਲ। ਤੇ ਖੈਰ ਇਹਦੇ ਬਾਰੇ ਜ਼ਰੂਰ ਸੋਚਣਾ ਪੈਣਾ ਆ। ਚੱਲ ਲਵੀ ਵੀ ਤਾਇਆ ਨੂੰ ਲੱਗਦਾ ਵੀ ਘਰ ਚੱਲ, ਨਾਲੇ ਪਿਆਰਾ ਸਾਨੂੰ ਮਿਲ ਜਾਂਦੇ ਆ, ਨਾਲੇ ਉਹਨੂੰ ਵੀ ਹੌਸਲਾ ਦਿੰਦੇ ਆ, ਨਾਲੇ ਲਵੀ ਦੇ ਵੀ ਕੋਈ ਹੁਣ ਹੱਲ ਕੱਢਦੇ ਆ। ਨਹੀਂ ਕੱਢਣਾ ਪੈਣਾ, ਸਰਪੰਚ ਨਾਲ ਗੱਲ ਕਰਦੇ ਆ। ਹਾਂ ਚਲੋ ਸਰਪੰਚ ਨੂੰ ਵੀ ਮਿਲ ਲੈਂਦੇ ਆ, ਸ਼ਹਿਰ ਜਾ ਕੇ ਆਉਣੇ, ਵਕੀਲ ਨੂੰ ਮਿਲ ਕੇ ਆਉਣੇ ਆ, ਜਾਈ ਆਉਂਦੇ ਆ। ਚੱਲ ਫਿਰ ਲਵੀ ਚਲੋ ਵੀ ਅਮਲੀਆ, ਕੱਲ ਨੂੰ ਮਿਲਦੇ ਆ ਫਿਰ ਆਪਾਂ। ਚੱਲ ਵੀ ਸ਼ੇਰ ਚੱਲ ਠੀਕ। ਆਪਾਂ ਗੱਲ ਕਰਦੇ ਜਾ ਕੇ। ਭਾਈ ਰਾਮ ਰਾਮ। ਚੰਗਾ ਚੰਗਾ ਤਾਇਆ, ਚੰਗਾ ਵੀ ਸ਼ੇਰਾ। ਚਲੋ ਚੱਲ ਗਏ, ਇਹਦਾ ਕੋਈ ਹੱਲ ਲੱਭੀਏ ਵਿਚਾਰੇ ਦਾ। ਪਿਆਰਾ ਸਭੀ ਗਰੀਬ ਵਿਚਾਰਾ ਬੰਦਾ, ਉਹਨਾਂ ਵੀ ਗਰੀਬ ਮਾਰ ਹੋ ਰਹੀ ਆ।